ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 2 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੋਣਾ ਨੇ ਕਾਂਗਰਸ ਦੇ ਸਾਹਮਣੇ ਟੈਸਟੀਫਾਈ ਕੀਤਾ ਹੈਗਾ ਆ। ਫਸਟ ਟਾਈਮ ਜਦੋਂ ਤੋਂ ਹੀ ਇਰਾਨ ਦੇ ਨਾਲ ਜੰਗ ਸ਼ੁਰੂ ਹੋਈ ਹੈਗੀ ਆ ਤੇ ਜਿਹੜਾ ਉਸ ਰੀਜਨ ਦੇ ਵਿੱਚ ਕਨਫਲਿਕਟ ਆ ਇਸ ਵੇਲੇ ਕਾਫੀ ਵਰਸਨ ਆ, ਕਹਿੰਦੇ ਕਾਫੀ ਬੈਡ ਪੋਜੀਸ਼ਨ ਦੇ ਵਿੱਚ ਹੈਗਾ। ਤੇ ਮਾਰਕੋ ਰੂਬੀਓ ਹੋਣਾ ਨੇ ਉਹਦੇ ਵਿੱਚ ਇਹ ਕਿਹਾ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਅਮਰੀਕਾ ਦੀ ਸਰਕਾਰ ਆ ਇਹ ਕੋਈ ਚੈਰਿਟੀ ਨਹੀਂ ਹੈਗੀ, ਇਹ ਆਪਾਂ ਦਾਨ ਪੁੰਨ ਵਾਲਾ ਕੰਮ ਕਰਨ ਵਾਲੀ ਸੰਸਥਾ ਨਹੀਂ ਹੈਗੀ ਤੇ ਨਾ ਹੀ ਕਹਿੰਦੇ ਵੀ ਅਸੀਂ ਇੱਥੇ ਸਮਾਜ ਸੇਵਕ ਬਣਨ ਲਈ ਬੈਠੇ ਆ। ਸਾਡਾ ਕੰਮ ਅਮਰੀਕਨ ਲੋਕਾਂ ਲਈ ਜਿੱਤਣਾ ਹੈ। ਸੋ ਇਹ ਉਹਨਾਂ ਨੇ ਕਲੀਅਰ ਦੀ ਗੱਲ ਕੀਤੀ ਆ ਵੀ ਜੋ ਕੁਝ ਚੇਂਜ ਹੋ ਰਿਹਾ ਜੀਓ ਪੋਲੀਟੀਕਲੀ, ਵੀ ਅਸੀਂ ਤਾਂ ਅਮਰੀਕਨ ਲੋਕਾਂ ਲਈ ਕੰਮ ਕਰਨੇ ਆ, ਅਸੀਂ ਕੋਈ ਇਹ ਨਹੀਂ ਵੀ ਕਿਸੇ ਦੀ ਜਿਹੜੀ ਆ ਆਪਾਂ ਕਰਦੇ ਨਾ ਵੀ ਸਰਬੱਤ ਦਾ ਭਲਾ ਵੀ ਕਿੱਥੇ ਸੇਵਾ ਕਰਨੀ, ਉਹ ਕਹਿੰਦੇ ਸੇਵਾ ਵਾਲਾ ਕੰਮ ਕੋਈ ਨਹੀਂ ਕਰਦੇ ਹੈਗੇ। ਸੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਪੂਰੀ ਜਿਹੜਾ ਦੱਸਿਆ ਵੀ ਕੀ ਜਿਹੜੀ ਗੱਲਬਾਤ ਉਹਨਾਂ ਦੀ ਪੀਸ ਡੀਲ ਚੱਲ ਰਹੀ ਹੈ ਇਰਾਨ ਦੇ ਨਾਲ, ਤੇ ਉਹਨਾਂ ਨੇ ਕਿਹਾ ਵੀ ਮੇਨ ਇਹੀ ਆ ਵੀ ਸਟੇਟ ਆਫ ਹਾਰਮਜ਼ ਨੂੰ ਖੋਲਿਆ ਜਾਵੇ ਤੇ ਜਿਹੜਾ ਇਰਾਨ ਦੇ ਕੋਲ ਜੋ ਨਿਊਕਲੀਅਰ ਦਾ ਮਟੀਰੀਅਲ ਹੈਗਾ ਆ ਉਹ ਨਿਊਕਲੀਅਰ ਬਣਾਉਣ ਲਈ ਨਾ ਵਰਤਿਆ ਜਾਵੇ। ਤੇ ਇਹ ਜਿਹੜਾ ਮੇਨ ਹੈਗਾ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਸਾਹਮਣੇ ਵੀ ਜਿਹੜਾ ਉਹਨਾਂ ਨੇ ਇਹ ਕਿਹਾ ਪਬਲਿਕਲੀ ਮੰਨਿਆ ਵੀ ਨੈਗੋਸੀਏਸ਼ਨ ਜਿਹੜੀ ਆ ਚੱਲ ਰਹੀ ਆ, ਪਰ ਟਿਟ ਫॉर ਟੈਟ ਜਿਹੜੇ ਅਟੈਕ ਆ ਦੋਨਾਂ ਪਾਸਿਆਂ ਤੋਂ ਹੋ ਰਹੇ ਹੈਗੇ ਆ। ਸੋ ਸਟੇਟ ਡਿਪਾਰਟਮੈਂਟ ਦੀ ਸਪੈਂਡਿੰਗ ਦੇ ਉੱਤੇ ਗੱਲਬਾਤ ਹੋਈ ਹੈਗੀ ਆ। $36 ਬਿਲੀਅਨ ਬਜਟ ਦੀ ਰਿਕੁਐਸਟ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀਤੀ ਹੈਗੀ ਆ ਇਸ ਲੜਾਈ ਦੇ ਸੰਬੰਧ ਦੇ ਵਿੱਚ। ਡਿਫੈਂਸ ਸੈਕਟਰੀ ਪੀਟ ਹੈਗਸਥ ਹੋਣੀ ਜਿਹੜੇ ਆ ਜਦੋਂ ਉਹਨਾਂ ਦੀ ਟੈਸਟੀਮੋਨੀ ਹੋਈ ਸੀ ਉਹ ਕਾਫੀ ਕੰਬੈਟਿਵ ਮੂਡ ਦੇ ਵਿੱਚ ਸੀ, ਜਿੱਦਾਂ ਲੜਨ ਵਾਲਾ ਆਪਾਂ ਕਹਿ ਸਕਦੇ ਹੈਗੇ ਆ ਵੀ ਉਦਾਂ ਦਾ ਜਿਹੜਾ ਜਵਾਬ ਦਿੰਦੇ ਸੀ। ਪਰ ਇਹਦੇ ਵਿੱਚ ਜਿਹੜੇ ਰੂਬੀਓ ਹੋਣੀ ਆ ਉਹ ਜਿਹੜੇ ਲਾ ਮੇਕਰਸ ਆ ਉਹਨਾਂ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਪੇਸ਼ ਆਏ ਹੈਗੇ ਆ। ਸੋ ਲਾ ਮੇਕਰਸ ਨੇ ਕਾਫੀ ਕੁਐਸਚਨ ਜਿਹੜੇ ਆ ਮਾਰਕੋ ਰੂਬੀਓ ਉਹਨਾਂ ਨੂੰ ਪੁੱਛੇ ਹੈਗੇ ਆ। ਸੋ ਕਹਿੰਦੇ ਭਈ ਪੂਰੇ ਦੁਨੀਆ ਦੀ ਜਿਹੜੀ ਇਕੋਨਮੀ ਆ ਉਹ ਇਸ ਵੇਲੇ ਬਲੌਕ ਹੋਈ ਪਈ ਹੈਗੀ ਆ। US ਦੀ ਇਕੋਨਮੀ ਤੇ ਵੀ ਅਸਰ ਆ, ਹੋਸਟੇਜ ਬਣੇ ਹੋਏ ਹੈਗੇ ਆ ਜਿਹੜੇ ਜਹਾਜ਼। ਸੈਨੇਟਰ ਕ੍ਰਿਸ ਮਰਫੀ ਜਿਹੜੇ ਡੈਮੋਕ੍ਰੇਟ ਕਨੈਟੀਕਟ ਤੋਂ ਹੈਗੇ ਆ ਤੇ ਕੀ ਜਿਹੜੀ ਸਾਡਾ ਐਗਰੀਮੈਂਟ ਆ ਉਹ ਚੱਲ ਰਿਹਾ ਹੈਗਾ। ਸੋ ਉਹਦੇ ਬਾਰੇ ਹਜੇ ਤੱਕ ਕੋਈ ਕਲੀਅਰ ਨਹੀਂ ਹੈ। ਟਰੰਪ ਨੂੰ ਬਾਰ-ਬਾਰ ਕਹਿ ਰਿਹਾ ਵੀ ਗੱਲਬਾਤ ਚੱਲ ਰਹੀ ਹੈ, ਇਰਾਨ ਵਾਲੇ ਕਹਿੰਦੇ ਨਹੀਂ ਗੱਲਬਾਤ ਚੱਲ ਰਹੀ ਹੈਗੀ। ਤੇ ਇਹ ਜਿਹੜਾ ਸਿਚੁਏਸ਼ਨ ਆ ਕਾਫੀ ਜਿਹੜੀ ਇਸ ਵੇਲੇ ਟੈਂਸ ਬਣੀ ਹੋਈ ਆ, ਕਿਉਂਕਿ ਵੀਕਐਂਡ ਦੇ ਦੌਰਾਨ US ਮਿਲਟਰੀ ਨੇ ਇਰਾਨੀਅਨ ਡਰੋਨ ਤੇ ਰੇਡਾਰ ਸਾਈਟਸ ਦੇ ਉੱਤੇ ਅਟੈਕ ਕੀਤਾ ਸੀ। ਇਰਾਨ ਵਾਲਿਆਂ ਨੇ ਕੁਵੈਤ ਦੇ ਵਿੱਚ ਜਿਹੜੇ ਅਮਰੀਕਾ ਦੇ ਬੇਸ ਹੈਗੇ ਆ ਉੱਥੇ ਅਟੈਕ ਕੀਤਾ ਸੀ। ਹਿਜ਼ਬੁੱਲਾ ਵਾਲੇ ਜਿਹੜੇ ਆ ਉਹ ਇਜ਼ਰਾਈਲ ਤੇ ਕਰ ਰਹੇ ਸੀ, ਇਜ਼ਰਾਈਲ ਵਾਲੇ ਹਿਜ਼ਬੁੱਲਾ ਤੇ ਕਰ ਰਹੇ ਸੀ। ਸੋ ਇਹ ਵੀ ਇਹ ਕਿਹਾ ਗਿਆ ਸੀ ਵੀ ਜਿਹੜਾ ਆਇਤੁੱਲਾ ਅਲੀ ਖਮੈਨੀ ਦਾ ਜਿਹੜਾ ਮੁੰਡਾ ਹੈਗਾ ਆ
ਉਹ ਮਰ ਗਿਆ ਪਰ ਹੁਣ ਇਹ ਪਤਾ ਚੱਲਾ ਵੀ ਨਹੀਂ, ਉਹ ਮੁਜ਼ਤਫਾ ਖਮੈਨੀ ਜੋ ਆ ਉਹ ਬਿਲਕੁਲ ਠੀਕ ਠਾਕ ਹੈਗਾ, ਤੇ ਲਿਖ ਕੇ ਜਿਹੜੀ ਆ ਉਹ ਆਪਣੀ ਜਿਹੜੀ ਉਹਨਾਂ ਦੀ ਵੀ ਜੋ ਹੈਗੀ ਆ ਪ੍ਰੈਜ਼ੀਡੈਂਟ ਜਾਂ ਹੋਰ ਇਲੈਕਟਡ ਆਫੀਸ਼ੀਅਲਸ ਜੋ ਉਹਨਾਂ ਦੇ ਆ ਉਹਨਾਂ ਨਾਲ ਗੱਲਬਾਤ ਕਰਦਾ ਹੈਗਾ। ਸੋ ਕਹਿੰਦੇ ਵੀ ਇਰਾਨ ਦੇ ਕੋਲ ਹਜੇ ਵੀ 70% ਜਾਂ ਇਸ ਤੋਂ ਵੱਧ ਮਿਜ਼ਾਈਲ ਦੇ ਸਟਾਕ ਪਾਈਲ ਹੈਗੇ ਆ। ਇਹ ਯੂਐਸ ਦੀ ਜਿਹੜੀ ਇੰਟੈਲੀਜੈਂਸ ਆ ਉਹ ਦੱਸ ਰਹੀ ਹੈਗੀ ਆ। ਜੀ, ਅਗਲੀ ਗੱਲ ਕਰੀਏ ਅੱਜ ਦੀਆਂ ਜਿਹੜੀਆਂ ਪ੍ਰਾਇਮਰੀ ਚੋਣਾਂ ਉਹਨਾਂ ਦੇ ਬਾਰੇ। ਕੈਲੀਫੋਰਨੀਆ ਦਾ ਰੁਖ ਕਰਦੇ ਹਾਂ ਆਪਾਂ। ਕੈਲੀਫੋਰਨੀਆ ਦੇ ਵਿੱਚ ਕਈ ਮਹੱਤਵਪੂਰਨ ਪ੍ਰਾਇਮਰੀ ਚੋਣਾਂ ਦੇ ਲਈ ਵੋਟਾਂ ਪਾਈਆਂ ਗਈਆਂ ਨੇ, ਹਾਲੇ ਵੀ ਚੱਲ ਰਹੀਆਂ ਨੇ, ਤੇ ਇਸ ਦੇ ਨਤੀਜੇ 8 ਵਜੇ ਤੋਂ ਬਾਅਦ ਜਿਹੜੇ ਨੇ ਰਾਤ ਨੂੰ ਐਕਸਪੈਕਟ ਕੀਤੇ ਜਾ ਰਹੇ ਨੇ। ਇਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਚਰਚਾ ਜੇ ਕੈਲੀਫੋਰਨੀਆ ਦੀ ਸਿਆਸਤ ਦੇ ਲਿਹਾਜ਼ ਦੇ ਨਾਲ ਆਪਾਂ ਦੇਖੀਏ ਤਾਂ ਕੈਲੀਫੋਰਨੀਆ ਦੀ ਗਵਰਨਰ ਤੇ ਲਾਸ ਐਂਜਲਸ ਦੇ ਮੇਅਰ ਦੀਆਂ ਸੀਟਾਂ ਦੀ ਸਭ ਤੋਂ ਵੱਧ ਚਰਚਾ ਹੈ। ਗਵਰਨਰ ਦੀ ਸੀਟ ਦੇ ਲਈ ਜਿਹੜਾ ਮੁਕਾਬਲਾ ਕਹਿੰਦੇ ਖਾਸਾ ਦਿਲਚਸਪ ਹੈ। 61 ਉਮੀਦਵਾਰ ਕੁੱਲ ਹਾਲ ਹੀ ਦੇ ਵਿੱਚ ਦੱਸਿਆ ਗਿਆ ਵੀ ਚੋਣ ਮੈਦਾਨ ਦੇ ਵਿੱਚ ਨੇ। ਹਾਲ ਹੀ ਦੇ ਜਿਹੜੇ ਸਰਵੇਖਣ ਨੇ ਉਹਨਾਂ ਦੇ ਵਿੱਚ ਸਾਬਕਾ ਅਟਾਰਨੀ ਜਨਰਲ ਹਾਵੀਅਰ ਬਸੇਰਾ ਸਭ ਤੋਂ ਅੱਗੇ ਚੱਲ ਰਹੇ ਨੇ, ਤੇ ਉਹਨਾਂ ਤੋਂ ਬਾਅਦ ਅਰਬਪਤੀ ਟੌਮ ਸਟੇਅਰ ਤੇ ਰਿਪਬਲਿਕਨ ਟਿੱਪਣੀਕਾਰ ਸਟੀਵ ਹਿਲਟਨ ਜਿਹੜੇ ਨੇ ਉਹ ਇਸ ਟਾਈਮ ਇਸ ਰੇਸ ਦੇ ਵਿੱਚ ਸਭ ਤੋਂ ਅੱਗੇ ਦਿਖਾਈ ਦੇ ਰਹੇ ਨੇ। ਤੇ ਹੋਰ ਡੈਮੋਕ੍ਰੈਟਿਕ ਉਮੀਦਵਾਰਾਂ ਦੇ ਵਿੱਚ ਸੈਨ ਹੋਜ਼ੇ ਦੇ ਮੇਅਰ ਮੈਟ ਮੈਹਨ, ਸਾਬਕਾ ਸੰਸਦ ਮੈਂਬਰ ਕੇਟੀ ਪੋਰਟਰ ਤੇ ਲਾਸ ਐਂਜਲਸ ਦੇ ਸਾਬਕਾ ਮੇਅਰ ਐਂਟੋਨੀਓ ਵਿਲਾਰਗੋਸਾ ਜਿਹੜੇ ਨੇ ਉਹ ਵੀ ਮੈਦਾਨ ਦੇ ਵਿੱਚ ਨੇ। ਰਿਪਬਲਿਕਨ ਉਮੀਦਵਾਰਾਂ ਦੇ ਮਾਮਲੇ ਦੇ ਵਿੱਚ ਜਿਹੜੇ ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਨੇ ਚੈਡ ਬਿਆਨਕੋ, ਉਹ ਵੀ ਮੁੱਖ ਜਿਹੜਾ ਇਸ ਵੇਲੇ ਮੇਨ ਰਿਪਬਲਿਕਨ ਚੇਅਰ ਆ ਉਹਦੇ ਵਜੋਂ ਉੱਭਰ ਰਹੇ ਨੇ। ਕੈਲੀਫੋਰਨੀਆ ਦੇ ਇਸ ਸਿਸਟਮ ਦੇ ਤਹਿਤ ਸਾਰੇ ਜਿਹੜੇ ਉਮੀਦਵਾਰਾਂ ਦੀ ਜਿਹੜੀ ਚੋਣ ਹੁੰਦੀ ਹੈ ਉਹ ਇੱਕੋ ਬੈਲਟ ਤੇ ਹੁੰਦੀ ਹੈ, ਤੇ ਇਹਦੇ ਵਿੱਚ ਇਹ ਵੀ ਜਿਹੜਾ ਉਹ ਦੱਸਿਆ ਜਾਂਦਾ ਹਮੇਸ਼ਾ ਕਿ ਜਿਹੜੀਆਂ ਵੀ ਵੋਟਾਂ ਦੇ ਉੱਤੇ ਨਜ਼ਰ ਹੁੰਦੀ ਹੈ ਜਾਂ ਜਿਹੜੇ ਵੀ ਉਮੀਦਵਾਰ ਹੁੰਦੇ ਨੇ ਉਹ ਇਸੇ ਬੈਲਟ ਦੇ ਉੱਤੇ ਹੁੰਦੇ ਨੇ, ਤੇ ਜੇ ਸਭ ਤੋਂ ਵੱਧ ਵੋਟਾਂ ਲੈਂਦੇ ਨੇ ਜਿਹੜੇ ਦੋ ਉਮੀਦਵਾਰ ਉਹ ਫਿਰ ਫਾਈਨਲ ਦੇ ਵਿੱਚ ਚੋਣਾਂ ਦੇ ਵਿੱਚ ਪਹੁੰਚ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਲਾਸ ਐਂਜਲਸ ਦਾ ਮੇਅਰ ਦਾ ਮੁਕਾਬਲਾ ਉਹ ਵੀ ਕਾਫੀ ਦਿਲਚਸਪ ਆ, ਤੇ ਉਹਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਨੇ ਕਿ ਲਾਸ ਐਂਜਲਸ ਦੇ ਵਿੱਚ ਅਗਲਾ ਜਿਹੜਾ ਕੰਟਰੋਲਰ ਹੋਊਗਾ, ਅਗਲਾ ਜਿਹੜਾ ਮੇਅਰ ਹੋਊਗਾ ਉਹ ਕੌਣ ਹੋਊਗਾ। ਲਾਸ ਐਂਜਲਸ ਦੇ ਮੇਅਰ ਦੀ ਜਿਹੜੀ ਚੋਣ ਦੇ ਵਿੱਚ ਮੌਜੂਦਾ ਮੇਅਰ ਕੈਰਨ ਬੌਸ ਆਪਣੀ ਸੀਟ ਬਚਾਉਣ ਦੇ ਲਈ ਚੋਣ ਮੈਦਾਨ ਦੇ ਵਿੱਚ ਨੇ, ਤੇ ਚੁਣੌਤੀਆਂ ਇਹ ਉਹਨਾਂ ਨੂੰ ਮਿਲ ਰਹੀਆਂ ਨੇ। ਇੱਕ ਤਾਂ ਕੌਂਸਲ ਮੈਂਬਰ ਹੈ ਨਿਥਿਆ ਰਮਨ, ਉਹਨਾਂ ਤੋਂ, ਤੇ ਇੱਕ ਰਿਐਲਿਟੀ ਟੀਵੀ ਸਟਾਰ ਨੇ ਸਪੈਂਸਰ ਪ੍ਰੈਟ, ਇਹਨਾਂ ਤੋਂ ਸਖਤ ਟੱਕਰ ਮਿਲ ਰਹੀ ਆ। ਸ਼ੁਰੂਆਤੀ ਰੁਝਾਨਾਂ ਦੇ ਵਿੱਚ ਕੈਰਨ ਬਾਸ ਜਿਹੜੇ ਮਾਮੂਲੀ ਲੀਡ ਉਹਨਾਂ ਨੇ ਲਈ ਹੋਈ ਆ, ਤੇ ਸਪੈਂਸਰ ਪ੍ਰੈਟ ਆ ਜਿਹੜੇ ਉਹਨਾਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਿਹੜਾ ਸਮਰਥਨ ਆ ਉਹ ਹਾਸਲ ਆ। ਲੰਘੀਆਂ ਚੋਣ ਨਤੀਜਿਆਂ ਦੇ ਵਿੱਚ ਵੀ ਜਦੋਂ ਆਪਾਂ ਚਰਚਾ ਕਰ ਰਹੇ ਸਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਉਦੋਂ ਵੀ ਆਪਾਂ ਦੱਸਿਆ ਸੀਗਾ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਜਿੰਨਾ ਵੀ ਉਮੀਦਵਾਰਾਂ ਨੂੰ ਡੋਨਲਡ ਟਰੰਪ ਦਾ ਸਮਰਥਨ ਹਾਸਲ ਸੀ ਉਹਨਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਭਗ ਸਾਰੇ ਉਮੀਦਵਾਰ ਜਿਹੜੇ ਸੀ ਉਹ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ। ਇਸ ਤੋਂ ਇਲਾਵਾ ਜਿਹੜੀਆਂ ਹੋਰ ਚੋਣਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਨਜ਼ਰਾਂ ਨੇ, ਲਾਸ ਐਂਜਲਸ ਸਿਟੀ ਕੰਟਰੋਲਰ ਤੇ ਸਿਟੀ ਅਟਾਰਨੀ ਦੀਆਂ, ਲੌਂਗ ਬੀਚ ਦੇ ਮੇਅਰ ਦੀਆਂ, ਯੂਐਸ ਹਾਊਸ ਦੀਆਂ ਜਿਹੜੀਆਂ ਸੀਟਾਂ ਨੇ, ਤੇ ਸਟੇਟ ਟ੍ਰੈਜ਼ਰਰ ਜਿਹੜਾ ਖਜ਼ਾਨਚੀ ਜਿਹਨੂੰ ਆਪਾਂ ਉਹਨਾਂ ਦੇ ਉੱਤੇ ਨਜ਼ਰ ਆਣੇ, ਤੇ ਜਿਹੜੀਆਂ ਇੱਥੋਂ ਦੀਆਂ ਕੈਲੀਫੋਰਨੀਆ ਦੀਆਂ ਸੈਨੇਟ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਟਿਕੀਆਂ ਹੋਈਆਂ ਨੇ। ਜੀ ਬਿਲਕੁਲ। ਇਸ ਤੋਂ ਬਿਨਾਂ ਬਹੁਤ ਸਾਰੇ ਹੋਰ ਸਿਟੀ ਦੀਆਂ, ਸਟੇਟ ਦੀਆਂ ਤੇ ਕਾਂਗਰਸ ਦੇ ਲਈ ਵੀ ਜਿਹੜੀਆਂ ਇਲੈਕਸ਼ਨਸ ਆ ਉਹ ਅੱਜ ਹੋ ਰਹੀਆਂ, 8 ਵਜੇ ਤੋਂ ਹੀ ਹੋਣੀਆਂ ਆ, ਤੇ ਹਜੇ ਵੀ 2 ਘੰਟੇ ਹੈਗੇ ਆ। ਜਿਨ੍ਹਾਂ ਨੇ ਕਿਸੇ ਨੇ ਵੋਟ ਨਹੀਂ ਪਾਈ ਉਹ ਜਿਹੜੇ ਵੋਟ ਆ ਤੁਹਾਡੇ ਘਰਾਂ ਦੇ ਵਿੱਚ ਆ ਚੁੱਕੀਆਂ ਆ, ਤੇ ਉਹ ਤੁਸੀਂ ਡ੍ਰੌਪ ਕਰ ਸਕਦੇ ਹੋ। ਮੋਸਟਲੀ ਸਿਟੀ ਹਾਲ ਦੇ ਸਾਹਮਣੇ ਕਈ ਸਕੂਲ ਜਿਹੜੇ ਆ ਉੱਥੇ ਉਹਨੇ ਰੱਖੇ ਹੋ ਹੈਗੇ ਆ ਬੈਲਟ ਪਾਉਣ ਦੇ ਲਈ ਬਾਕਸ, ਤੇ ਤੁਹਾਡੇ ਜਿਹੜੇ ਬੈਲਟ ਆਏ ਹੈਗੇ ਆ ਉਹਨਾਂ ਦੇ ਉੱਤੇ ਲਿਖਿਆ ਆ ਵੀ ਤੁਸੀਂ ਕਿੱਥੇ ਕਿੱਥੇ ਜਿਹੜਾ ਆ ਡ੍ਰੌਪ ਕਰ ਸਕਦੇ ਹੋ। ਸੋ ਕਾਫੀ ਕੰਪੀਟੀਟਿਵ ਜਿਹੜਾ ਚੱਲ ਰਿਹਾ ਹੈਗਾ। ਇਸੇ ਤਰ੍ਹਾਂ ਪੰਜਾਬੀ ਵੀ ਬਹੁਤ ਸਾਰੇ ਕੈਂਡੀਡੇਟ ਆ, ਆਪਾਂ ਪਿਛਲੇ ਕਈ ਦਿਨਾਂ ਤੋਂ ਦੱਸਦੇ ਆ ਰਹੇ ਹੈਗੇ ਆ। ਫਰਿਜ਼ਨੋ ਦੇ ਵਿੱਚ ਨੈਣਦੀਪ ਸਿੰਘ, ਨਵਗੁਰਮ 2 ਸਿਟੀ ਕੌਂਸਲ ਦੇ ਲਈ ਆ ਅਲੱਗ-ਅਲੱਗ ਏਰੀਏ ਤੋਂ, ਜਸਮੀਤ ਕੌਰ ਬੈਂਸ ਹੈਗੇ ਆ ਯੂਐਸ ਕਾਂਗਰਸ ਦੇ ਲਈ ਬੇਕਰਸਫੀਲਡ ਵਾਲਾ ਏਰੀਆ। ਸੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਵੋਟ ਪਾਈ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾਉਣ। ਸੋ 8 ਵਜੇ ਤੋਂ ਬਾਅਦ ਜਿਹੜੇ ਆ ਇਲੈਕਸ਼ਨ ਰਿਜ਼ਲਟਸ ਆਣੇ ਸ਼ੁਰੂ ਹੋਊਗੇ, ਹਾਲਾਂਕਿ ਇਹਨੂੰ ਜਿਹੜਾ ਥੋੜਾ ਟਾਈਮ ਲੱਗੂਗਾ ਵੀ ਕੌਣ ਜਿਹੜਾ ਅੱਗੇ ਜਾ ਰਿਹਾ ਹੈਗਾ ਆ। ਸੋ ਸਭ ਤੋਂ ਇੰਟਰਸਟਿੰਗ ਜਿਹੜੀ ਆ ਗਵਰਨਰ ਵਾਲੀ ਸੀਟ ਹੈਗੀ ਆ, ਤੇ ਪੰਜਾਬੀਆਂ ਲਈ ਜਸਮੀਤ ਬੈਂਸ ਤੇ ਨੈਣਦੀਪ ਤੇ ਨਵ ਜਿਹੜਾ ਗੁਰਮਾ ਉਹਨਾਂ ਦੀ ਹੈਗੀ ਆ ਇਸ ਟਾਈਮ ਦੇ ਉੱਤੇ। ਜੀ ਜੀ। ਤੇ ਇਸੇ ਤਰ੍ਹਾਂ ਇਸ ਤੋਂ ਬਿਨਾਂ ਵੀ ਜਿਹੜੀਆਂ ਹੋਰ ਕਾਂਗਰਸ ਦੇ ਲਈ ਜਿਹੜੇ ਆ ਹੈਗੀਆਂ ਉਹ ਬੜੀਆਂ ਇੰਪੋਰਟੈਂਟ ਆ, ਕਿਉਂਕਿ ਨਵੰਬਰ ਦੇ ਵਿੱਚ ਜਿਹੜੀਆਂ ਮਿਡ ਟਰਮ ਹੋਣੀਆਂ ਆ ਉੱਥੇ ਕੌਣ ਕੰਟਰੋਲ ਕਰੂਗਾ ਕਾਂਗਰਸ ਦੇ ਵਿੱਚ, ਉਹਦੇ ਤੇ ਬਹੁਤ ਵੱਡਾ ਜਿਹੜਾ ਡਿਪੈਂਡ ਕਰਦਾ ਹੈਗਾ। ਕੈਲੀਫੋਰਨੀਆ ਦੇ ਇਸ ਵੇਲੇ ਮੈਨੂੰ ਲੱਗਦਾ ਵੀ 6 ਦੇ ਕਰੀਬ ਰਿਪਬਲਿਕਨ ਕਾਂਗਰਸਮੈਨ ਹੈਗੇ ਆ, ਤੇ ਜਿਹੜੇ ਡੈਮੋਕ੍ਰੇਟ ਆ ਉਹ ਪੂਰਾ ਜ਼ੋਰ ਲਾ ਰਹੇ ਆ ਵੀ ਉਹ 6 ਦੀਆਂ 6
ਜਿਹੜੀਆਂ ਸੀਟਾਂ ਆ ਉਹ ਸਾਡੇ ਕੋਲ ਆ ਜਾਣ। ਇੱਕ 22ਵਾਂ ਡਿਸਟ੍ਰਿਕਟ ਹੈਗਾ ਸਨਮੇਕਿਨ ਵੈਲੀ ਦਾ, ਜਿੱਥੇ ਕਾਂਗਰਸ ਵੂਮਨ ਅਸੈਂਬਲੀ ਵੂਮਨ ਜਸਵੀਰ ਕੌਰ ਬੈਂਸ ਜੋ ਰਨ ਕਰ ਰਹੀ ਆ। ਸੋ ਮੋਸਟਲੀ ਉਹਨਾਂ ਦਾ ਫੋਕਸ ਹਸਪੀਟਲ ਤੇ ਕਲੀਨਿਕ ਤੇ ਮੈਡੀਕਲ ਦੇ ਉੱਤੇ ਸੋ ਉਹ ਕਰ ਰਿਹਾ। ਤੇ ਡੇਵਿਡ ਬਾਲਡਾਹੋ ਉਹਨਾਂ ਦੇ ਨਾਲ ਜੇ ਉਹ ਇੱਥੋਂ ਜਿੱਤ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਟੱਕਰ ਆ ਉਹ ਨਵੰਬਰ ਮਹੀਨੇ 'ਚ ਹੋਊਗੀ। ਇਸੇ ਤਰ੍ਹਾਂ 48 ਡਿਸਟ੍ਰਿਕਟ ਸੈਨ ਡੀਗੋ ਦਾ ਹੈਗਾ ਆ, ਉਹ ਵੀ ਬੜਾ ਇੰਪੋਰਟੈਂਟ ਆ। 11 ਡਿਸਟ੍ਰਿਕਟ ਨੈਂਸੀ ਪਲੋਸੀ ਦਾ ਬੜਾ ਇੰਪੋਰਟੈਂਟ ਆ, ਹਾਲਾਂਕਿ ਉਹਨਾਂ ਨੇ ਵੀ ਐਂਡੋਰਸ ਕਰ ਦਿੱਤਾ ਹੈਗਾ 2 ਵੀਕ ਪਹਿਲਾਂ। ਇੱਕ ਕੋਨੀ ਚੈਨ ਜੋ ਸੈਨ ਫਰਾਂਸਿਸਕੋ ਦੇ ਸੁਪਰਵਾਈਜ਼ਰ ਆ ਉਹਨਾਂ ਨੂੰ। 7th ਡਿਸਟ੍ਰਿਕਟ ਸੈਕਰਾਮੈਂਟੋ ਦਾ ਆ, ਉੱਥੇ ਵੀ ਇਨਕੰਬੈਂਟ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਡੋਰਿਸ ਮਟਸੂਈ ਉਹਨਾਂ ਨੂੰ ਪਹਿਲੀ ਵਾਰੀ ਜੋ ਆ ਮਾਈ ਵਾਂਗ ਜੋ ਚੈਲੰਜ ਦੇ ਰਹੀ ਹੈਗੀ ਆ, ਜਿਹਦੀ ਇੰਟਰਵਿਊ ਵੀ ਆਪਾਂ ਕੀਤੀ ਸੀ, ਤੁਸੀਂ ਸੁਣੀ ਹੋਣੀ ਹੈਗੀ ਆ। ਇਸੇ ਤਰ੍ਹਾਂ 6th ਡਿਸਟ੍ਰਿਕਟ ਜਿਹੜਾ ਸੈਕਰਾਮੈਂਟੋ ਦਾ, ਉੱਥੇ ਐਮੀ ਬੈਰਾ ਆ ਡੈਮੋਕ੍ਰੇਟ, ਤੇ ਉਹਦੇ ਵਿੱਚੋਂ ਜਿਹੜਾ ਡਿਸਟ੍ਰਿਕਟ 50 ਵੀ ਨਿਕਲਿਆ ਹੈਗਾ, ਉੱਥੇ ਰਿਪਰੈਜ਼ੈਂਟੇਟਿਵ ਕੈਬਨ ਕੈਲੀ ਹੈਗੇ ਆ। 4th ਡਿਸਟ੍ਰਿਕਟ ਵਾਈਨ ਕੰਟਰੀ ਦੇ ਵਿੱਚ ਆ ਤੇ 32nd ਡਿਸਟ੍ਰਿਕਟ ਲਾਸ ਐਂਜਲਸ ਏਰੀਏ ਦੇ ਵਿੱਚ ਆ। ਸੋ ਇਹ ਕਾਫੀ ਜ਼ਿਆਦਾ ਜਿਹੜੇ ਇੰਪੋਰਟੈਂਟ ਹੋਣੀ ਆ ਇਸ ਏਰੀਏ ਦੇ ਵਿੱਚ, ਕਿਉਂਕਿ ਨਵੰਬਰ ਦੇ ਵਿੱਚ ਇਹਨਾਂ ਚੋਂ ਫਿਰ ਜਿਹੜੇ 2 ਕੈਂਡੀਡੇਟ ਮੈਕਸਿਮਮ ਵੋਟਾਂ ਲੈ ਕੇ ਜਾਂਦੇ ਆ ਉਹਨਾਂ ਨੇ ਅੱਗੇ ਪਹੁੰਚਣਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਆ ਉਹ ਪੈਲੀਸੇਡਸ ਫਾਇਰ ਜਿਹੜੀਆਂ ਹੋਈਆਂ ਸੀ, ਅੱਗਾਂ ਲੱਗੀਆਂ ਸਨ ਇਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਦੇ ਜਿਹੜੇ ਵਿਕਟਮ ਆ ਉਹਨਾਂ ਦੇ ਵਿੱਚੋਂ ਇੱਕ ਕਹਾਣੀ ਦੇ ਬਾਰੇ ਹੈ। ਇੱਕ ਹਾਈ ਸਕੂਲ ਜਿਹੜਾ ਉਹ ਇਸ ਅੱਗਾਂ ਦੇ ਵਿੱਚ, ਇਹਨਾਂ ਅੱਗਾਂ ਦਾ ਸ਼ਿਕਾਰ ਹੋ ਕੇ ਤੇ ਉਹਦਾ ਜਿਹੜਾ ਅੱਧਾ ਹਿੱਸਾ ਜਿਹੜਾ ਸਕੂਲ ਦਾ ਉਹ ਸੜ ਗਿਆ ਸੀਗਾ। ਸਕੂਲ ਦੇ ਵਿਦਿਆਰਥੀਆਂ ਨੂੰ ਪਤਾ ਲੱਗਿਆ ਵੀ ਇੱਕ ਬੀਬੀ ਹੈ ਜਿਹਦੀ ਉਮਰ 98 ਸਾਲ ਆ, ਜਿਹਦਾ ਨਾਮ ਹੈ ਲਵੇਨੀਆ ਜੈਨਿੰਗਸ, ਤੇ ਉਹਦਾ ਵੀ ਜਿਹੜਾ ਘਰ ਆ ਉਹ ਇਹਨਾਂ ਅੱਗਾਂ ਦੇ ਵਿੱਚ ਸੜ ਗਿਆ ਤੇ ਉਹ ਇਸ ਟਾਈਮ ਵਿਕਟਮ ਹੈ ਇਹਨਾਂ ਅੱਗਾਂ ਦੀ, ਸਭ ਤੋਂ ਵੱਡੀ ਉਮਰ ਦਰਾਜ਼। ਤੇ ਉਹ ਜਿਹੜਾ ਰਿਟਾਇਰਡ ਸਕੂਲ ਇੱਕ ਪ੍ਰਿੰਸੀਪਲ ਆ, ਇਹਨਾਂ ਬੱਚਿਆਂ ਨੇ, ਸਕੂਲ ਦਿਆਂ ਨੇ ਉਹਨਾਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਵੀ ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡਾ ਦੁੱਖ ਦਰਦ ਜਿਹੜਾ ਉਹ ਸਮਝ ਸਕਦੇ ਹਾਂ। ਤੇ ਇਹਨਾਂ ਚਿੱਠੀਆਂ ਦਾ ਅਸਰ ਹੋਇਆ ਕਿ ਜਿਹੜੀ ਲੂਵੀਨੀਆ ਜੈਨਿੰਗਸ ਆ ਉਹਨਾਂ ਨੇ ਸਕੂਲ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਕਿ ਪੈਲੀਸੇਡਸ ਫਾਇਰਸ ਦੇ ਵਿੱਚ ਅਸੀਂ 57 ਸਾਲ ਪਹਿਲਾਂ ਜਿਹੜਾ ਘਰ ਖਰੀਦਿਆ ਸੀ ਉਹ ਸਾਡਾ ਬਿਲਕੁਲ ਤਬਾਹ ਹੋ ਚੁੱਕਿਆ। ਉਹ ਸਿਰਫ ਘਰ ਨਹੀਂ ਸੀ, ਸਾਡੀਆਂ ਸੁਪਨੇ, ਸਾਡੀਆਂ ਯਾਦਾਂ ਉਹਦੇ ਨਾਲ ਜੁੜੀਆਂ ਹੋਈਆਂ ਸੀ, ਤੇ ਸਿਰਫ ਇੱਕ ਸਟਰਕਚਰ ਨਹੀਂ ਸੀ, ਉਹ ਕੰਧਾਂ ਨਹੀਂ ਸਨ, ਉਹ ਸਾਡੇ ਲਈ ਇੱਕ ਭਾਵਨਾਤਮਕ ਜਿਹੜੀ ਇੱਕ ਇਮਾਰਤ ਵੀ ਸੀ। ਤੇ ਉਹ ਕਹਿੰਦੇ ਵੀ ਹੁਣ ਸਾਨੂੰ ਜਿਹੜਾ ਉਹ ਸਾਡਾ ਗਵਾਚ ਗਿਆ ਤੇ ਇਸ ਟਾਈਮ ਅਸੀਂ ਜਿਹੜਾ ਉਹ ਰੋਜ਼ਾਨਾ ਦੀ ਜ਼ਿੰਦਗੀ ਦੇ ਨਾਲ ਬਹੁਤ ਜੱਦੋਜਹਿਦ ਕਰ ਰਹੇ ਹਾਂ। ਉਹ ਇਹ ਗੱਲ ਕਰਦੇ ਹੋ ਭਾਵੁਕ ਹੋ ਗਏ। ਉਸ ਤੋਂ ਬਾਅਦ ਉਹ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਬੇਸ਼ੱਕ ਸਾਡੀ ਉਮਰ ਦੇ ਵਿੱਚ 80 ਸਾਲਾਂ ਦਾ ਫਰਕ ਆ, ਪਰ ਫਿਰ ਵੀ ਅਸੀਂ ਤੁਹਾਡਾ ਜਿਹੜਾ ਦਰਦ ਆ ਉਹ ਸਮਝ ਸਕਦੇ ਹਾਂ। ਸੋ ਇਸ ਟਾਈਮ ਇਹ ਜਿਹੜਾ ਬਹੁਤ ਵੱਡੀ ਡਿਬੇਟ ਹੈ ਕਿ ਜਿਹੜੇ ਇਸ ਫਾਇਰ ਦੇ ਜਿਹੜੇ ਵਿਕਟਮ ਨੇ, ਜਿਹੜੇ ਪੀੜਤ ਨੇ, ਜਿਨ੍ਹਾਂ ਨੇ ਆਪਣਾ ਬਹੁਤ ਕੁਝ ਗਵਾ ਲਿਆ, ਉਹਨਾਂ ਨੂੰ ਕਿਵੇਂ ਇਕਨੋਮਿਕਲੀ ਜਿਹੜਾ ਉਹ ਇਹ ਦੱਸਿਆ ਜਾਵੇ ਕਿ ਬਈ ਤੁਹਾਡੇ ਨਾਲ ਜਿਹੜੇ ਸਰਕਾਰਾਂ ਨੇ ਜਾਂ ਜੋ ਤੁਸੀਂ ਗਵਾਇਆ ਉਹਦਾ ਕੁਛ ਨਾ ਕੁਛ ਤੁਹਾਨੂੰ ਜ਼ਰੂਰ ਮਿਲੂਗਾ। ਸੋ ਇਹ ਵਿਦਿਆਰਥੀਆਂ ਦਾ ਜਿਹੜਾ ਦੁੱਖ ਸੀਗਾ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਰਿਟਾਇਰਡ ਪ੍ਰਿੰਸੀਪਲ ਆ ਤੇ ਉਹਨਾਂ ਦਾ ਸਾਰਾ ਘਰ ਸੜ ਗਿਆ ਇਹਨਾਂ ਅੱਗਾਂ ਦੇ ਵਿੱਚ, ਇਹਨਾਂ ਅੱਗ ਦੀ ਜ਼ਦ ਦੇ ਵਿੱਚ ਆ ਕੇ, ਤਾਂ ਉਹਨਾਂ ਨੇ ਚਿੱਠੀਆਂ ਲਿਖੀਆਂ। ਸੋ ਇਹ ਆਪਾਂ ਆਮ ਤੌਰ ਤੇ ਅਮਰੀਕਾ ਦੇ ਲਈ ਸ਼ਬਦ ਵਰਤ ਦਿੰਦੇ ਹਾਂ ਵੀ ਇੱਥੇ ਜ਼ਿੰਦਗੀ ਬੜੀ ਤੇਜ਼ ਹੈ, ਪਰ ਜ਼ਿੰਦਗੀ ਦੇ ਵਿੱਚੋਂ ਕੁਝ ਲੋਕ ਅਜਿਹੇ ਨੇ ਜਿਹੜੇ ਦੂਜਿਆਂ ਲਈ ਵਕਤ ਕੱਢਦੇ ਨੇ, ਦੂਜਿਆਂ ਨੂੰ ਆਪਣਾ ਸਮਾਂ ਵੀ ਦਿੰਦੇ ਨੇ ਤੇ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਵੀ ਸਮਝਦੇ ਨੇ, ਮਹਿਸੂਸ ਕਰਦੇ ਨੇ। ਜੀ ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਅੱਜ FBI ਇਨਵੋਲਵ ਹੋਈ ਹੈ, ਕਿਉਂਕਿ ਇੱਕ ਬੈਂਕ ਦੇ ਵਿੱਚ ਇੱਕ ਬੰਦੇ ਨੇ ਕਈ ਲੋਕਾਂ ਨੂੰ ਹੋਸਟੇਜ ਬਣਾ ਲਿਆ ਸੀ। ਕਹਿੰਦਾ ਵੀ ਮੇਰੇ ਕੋਲ ਬੰਬ ਹੈਗਾ ਆ। ਚੇਜ਼ ਬੈਂਕ ਡਾਊਨਟਾਊਨ ਬੇਕਰਸਫੀਲਡ ਦੇ ਵਿੱਚ। ਸੋ ਬਹੁਤ ਸਾਰੀਆਂ ਫੋਟੋਜ਼ ਵੀ ਉੱਥੇ ਆ ਰਹੀਆਂ ਤੇ ਪੁਲਿਸ ਵਾਲੇ ਇਹ ਕਹਿ ਰਹੇ ਆ ਵੀ ਕੋਈ ਵੀ ਜਿਹੜਾ ਉੱਥੋਂ ਜਿਹੜਾ ਕਿਸੇ ਤਰ੍ਹਾਂ ਦੇ ਹਰਟ ਨਹੀਂ ਹੋਇਆ ਹੈਗਾ। ਆਫੀਸਰਸ ਤੇ ਜਿਹੜੇ ਕ੍ਰਾਈਸਿਸ ਨੈਗੋਸ਼ੀਏਸ਼ਨ ਟੀਮ ਆ ਉਹ ਸਸਪੈਕਟ ਦੇ ਨਾਲ ਫੋਨ ਦੇ ਉੱਤੇ ਜਿਹੜੀ ਗੱਲਬਾਤ ਆ ਕਰ ਰਹੀ ਹੈਗੀ ਆ। ਜੀ ਅਗਲੀ ਜਿਹੜੀ ਖਬਰ ਜੁੜੀ ਆ ਉਹ ਕਵਰਡ ਕੈਲੀਫੋਰਨੀਆ ਦੇ ਨਾਲ ਜੁੜੀ ਆ। ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਲਗਭਗ ਕਹਿੰਦੇ 3,74,000 ਜਿਹੜੇ ਕੈਲੀਫੋਰਨੀਆ ਵਾਸੀ ਨੇ ਉਹਨਾਂ ਨੇ ਕਵਰਡ ਕੈਲੀਫੋਰਨੀਆ ਦੇ ਤਹਿਤ ਆਪਣਾ ਜਿਹੜਾ ਅਫੋਰਡੇਬਲ ਕੇਅਰ ਐਕਟ ਆ, ਸਿਹਤ ਬੀਮਾ ਜਿਹੜਾ ਸੀਗਾ, ਹੈਲਥ ਦਾ ਇੰਸ਼ੋਰੈਂਸ, ਉਹਨੂੰ ਰੱਦ ਕਰ ਦਿੱਤਾ ਹੈ। ਕਾਰਨ ਕੀ ਹੈ ਕਿ ਪ੍ਰੀਮੀਅਮ ਦੇ ਵਿੱਚ ਵਾਧਾ ਹੋ ਗਿਆ। ਡਾਕਟਰੀ ਲਾਗਤਾਂ ਦੇ ਕਰਕੇ ਬੀਮਾ ਕੰਪਨੀਆਂ ਨੇ ਜਿਹੜਾ ਔਸਤ ਪ੍ਰੀਮੀਅਮ ਦੇ ਵਿੱਚ 10% ਦਾ ਵਾਧਾ ਕੀਤਾ। ਸਰਕਾਰੀ ਮਦਦ ਦਾ ਖਤਮ ਹੋਣਾ, ਜਿਵੇਂ ਆਪਾਂ ਫੈਡਰਲ ਜਿਹੜੀਆਂ ਕੇਂਦਰੀ ਸਬਸਿਡੀਆਂ ਉਹਨਾਂ ਦੇ ਖਤਮ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਲਈ ਬੀਮੇ ਦਾ ਜਿਹੜਾ ਖਰਚਾ ਸੀਗਾ ਉਹ ਪ੍ਰਤੀ ਮਹੀਨਾ ਕਈ ਸੈਂਕੜੇ ਡਾਲਰ ਵੱਧ ਗਿਆ ਤੇ ਕਈ ਮਾਮਲਿਆਂ ਦੇ ਵਿੱਚ ਦੁੱਗਣਾ ਹੋ ਗਿਆ। ਹੁਣ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਸਸਤੇ ਪਲਾਨ ਦੇ ਵੱਲ ਜ਼ਿਆਦਾ ਹੋ ਗਿਆ। ਬ੍ਰੌਂਜ਼ ਪਲਾਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਦੀ ਕੀਮਤ ਤਾਂ ਘੱਟ ਹੁੰਦੀ ਹੈ, ਪਰ ਜਦੋਂ ਤੁਸੀਂ
ਇਲਾਜ ਕਰਵਾਉਣਾ, ਕੋਈ ਮਹਿੰਗਾ ਇਲਾਜ ਜਾਂ ਕੋਈ ਲੰਬਾ ਇਲਾਜ, ਤਾਂ ਉਹਦੇ ਵਿੱਚੋਂ ਰਕਮ ਜਿਹੜੀ ਹੈ ਤੁਹਾਨੂੰ ਖੁਦ ਕੋਪੇ ਦੇ ਤਹਿਤ ਖਰਚਣੀ ਪੈਂਦੀ ਹੈ ਤੇ ਬਹੁਤ ਜ਼ਿਆਦਾ ਹੁੰਦੀ ਹੈ, ਤੇ ਇਸ ਕਰਕੇ ਲੋਕ ਇਲਾਜ ਕਰਵਾਉਣ ਤੋਂ ਕਤਰਾਉਂਦੇ ਵੀ ਨੇ। ਸੋ ਇਸ ਟਾਈਮ ਦੱਸਦੇ ਆ ਕਿ ਜਿਹੜੀ ਮੌਜੂਦਾ ਮਦਦ ਆ ਉਹ ਕੈਲੀਫੋਰਨੀਆ ਸਰਕਾਰ ਦੇ ਟੈਕਸ ਦੇ ਪੈਸਿਆਂ ਦੀ ਵਰਤੋਂ ਕਰਕੇ ਜਿਹੜੇ ਵੀ ਲੋਕ ਟੈਕਸ ਪੇ ਕਰਦੇ ਨੇ ਉਹਨਾਂ ਦੇ ਨਾਲ ਘੱਟ ਆਮਦਨ ਵਾਲੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਮਦਦ ਕਰਦੀ ਹੈ, ਤੇ ਇਸ ਸਾਲ ਸਬਸਿਡੀਆਂ ਦੇ ਲਈ 190 ਮਿਲੀਅਨ ਡਾਲਰ ਦਾ ਜਿਹੜਾ ਬਜਟ ਆ ਉਹ ਰੱਖਿਆ ਗਿਆ ਜੀ। ਫ੍ਰਿਜ਼ਨੋ ਦੇ ਵਿੱਚ ਇੱਕ ਸਮੋਕ ਸ਼ਾਪ EMPLOYEE ਬੜਾ ਕ੍ਰਿਟੀਕਲੀ ਇੰਜਰਡ ਹੋ ਗਿਆ ਜਦੋਂ ਰੋਬਰੀ ਕਰਨ ਦੀ ਉੱਥੇ ਕੋਸ਼ਿਸ਼ ਕੀਤੀ ਗਈ ਹੈਗੀ। ਪੁਲਿਸ ਵਾਲਿਆਂ ਨੇ ਅੱਜ ਦੱਸਿਆ ਵੀ ਸ਼ਾਮ ਨੂੰ 4 ਵਜੇ ਦੇ ਕਰੀਬ APH ਸਮੋਕ ਸ਼ਾਪ ਜੋ 3900 ਬਲਾਕ ਆਫ ਈਸਟ ਬੈਲਮੌਂਟ ਐਵਨਿਊ ਹੈਗੀ ਆ ਤੇ 9th ਸਟਰੀਟ ਤੇ ਆ, ਉੱਥੇ ਉਹਨਾਂ ਨੂੰ ਕਾਲਸ ਆਈਆਂ ਵੀ ਇੱਕ ਵਿਕਟਮ ਆ ਜਿਹੜਾ ਉਸ ਨੂੰ ਸ਼ੂਟ ਕਰ ਦਿੱਤਾ ਗਿਆ ਆ। ਜਿਹੜਾ ਵਿਕਟਮ ਆ ਉਹਨੂੰ 20 ਸਾਲਾਂ ਦੀ ਏਜ ਦਾ 20 'ਚ ਦੱਸਿਆ ਗਿਆ ਹੈਗਾ। ਸਿੰਗਲ ਗਨ ਸ਼ਾਟ ਸੀ ਉਹਦੇ, ਤੇ ਪੁਲਿਸ ਵਾਲੇ ਜਿਹੜੇ ਆ ਵਿਕਟਮ ਨੂੰ ਹਸਪੀਟਲ ਲਿਜਾਣ 'ਚ ਕਾਮਯਾਬ ਹੋ ਗਏ ਤੇ ਉਹ ਉਸ ਨੂੰ ਕ੍ਰਿਟੀਕਲ ਬਟ ਸਟੇਬਲ ਕੰਡੀਸ਼ਨ ਦੇ ਵਿੱਚ ਦੱਸਿਆ ਗਿਆ ਹੈਗਾ। ਕਹਿੰਦੇ ਵੀ 2 ਜਿਹੜੇ ਅਨਨੋਨ ਬੰਦੇ ਆ ਉਹ ਬਿਜ਼ਨਸ ਦੇ ਵਿੱਚ ਐਂਟਰ ਹੋਏ ਤੇ ਉਹਨਾਂ ਨੇ ਇਸ ਸਟੋਰ ਨੂੰ ਰੌਬ ਕਰਨ ਦੀ ਕੋਸ਼ਿਸ਼ ਕੀਤੀ, ਪੈਸੇ ਮੰਗੇ। ਰੋਬਰੀ ਦੇ ਦੌਰਾਨ ਜਿਹੜਾ ਇੱਕ ਸਸਪੈਕਟ ਸੀ ਉਸ ਨੇ EMPLOYEE ਨੂੰ ਜਿਹੜਾ ਆ ਸ਼ਾਟ ਕਰ ਦਿੱਤਾ। ਉਹ ਤੋਂ ਬਾਅਦ ਜਿਹੜੇ ਸਸਪੈਕਟ ਆ ਉਹ ਪੈਦਲ ਉੱਥੋਂ ਭੱਜ ਗਏ ਤੇ ਡਿਟੈਕਟਿਵ ਜਿਹੜੇ ਆ ਹਜੇ ਵੀ ਇਨਵੈਸਟੀਗੇਟ ਕਰ ਰਹੇ ਆ, ਤੇ ਜੇ ਕਿਸੇ ਕੋਲ ਇਨਫੋਰਮੇਸ਼ਨ ਹੋਵੇ ਤਾਂ ਉਹਨਾਂ ਨੂੰ 559 621 7000 ਤੇ ਕਾਲ ਕਰਕੇ ਦੱਸ ਸਕਦੇ ਹੋ ਜੀ। ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਹੈ, ਉੱਤਰੀ ਹਿਲਜ਼ ਦੇ ਇਲਾਕਿਆਂ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ 27 ਮਈ ਨੂੰ। ਇੱਥੇ ਇੱਕ ਜਿਹੜੀਆਂ ਪਰਿਵਾਰ ਦੀਆਂ ਲਾਸ਼ਾਂ ਮਿਲੀਆਂ ਸਨ 4 ਜੀਆਂ ਦੀਆਂ, ਤਾਂ ਉਸ ਸਬੰਧ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਮਰਡਰ ਸੁਸਾਈਡ ਦਾ ਮਾਮਲਾ ਹੈ। ਇੱਕੋ ਪਰਿਵਾਰ ਦੇ 4 ਜੀਆਂ ਦੀ ਜਿਹੜੀ ਮੌਤ ਹੋਈ ਸੀਗੀ। ਇਹ ਘਟਨਾ 27 ਮਈ ਨੂੰ ਜਿਹੜਾ ਲੈਡੋਲੀਅਸ ਸਟਰੀਟ ਦੇ ਇਲਾਕਿਆਂ ਦੇ ਵਿੱਚ ਘਰ ਪੈਂਦਾ 1600 ਬਲਾਕ ਦੇ ਵਿੱਚ ਉੱਥੇ ਵਾਪਰੀ ਸੀਗੀ, ਤੇ ਪੁਲਿਸ ਨੇ ਤੇ ਮੈਡੀਕਲ ਜਿਹੜੇ ਜਾਂਚਕਰਤਾ ਨੇ ਉਹਨਾਂ ਨੇ ਹੁਣ ਇਹਨਾਂ ਦੇ ਜਿਹੜੇ ਵਿਕਟਮਸ ਨੇ ਉਹਨਾਂ ਦੀਆਂ ਜਿਹੜੀਆਂ ਆਇਡੈਂਟੀਟੀਜ਼ ਆ ਉਹ ਰਿਲੀਜ਼ ਕੀਤੀਆਂ ਨੇ। ਮਰੀਨ ਬੈਸਜਾਮਿਨ ਜਿਹੜੇ ਕਿ ਇੱਕ ਉਹਨਾਂ ਦੀ ਮਾਤਾ ਵਜੋਂ, ਬੱਚਿਆਂ ਦੀ ਮਾਤਾ ਵਜੋਂ ਜਿਨ੍ਹਾਂ ਨੂੰ ਆਇਡੈਂਟੀਫਾਈਡ ਕੀਤਾ ਗਿਆ, ਉਹਨਾਂ ਨੇ ਇਸ ਬੱਚਿਆਂ ਦੀ ਮਾਂ ਸੀਗੀ। 30 ਸਾਲਾ ਉਹਨਾਂ ਦੀ ਮਾਫ ਕਰਨਾ ਉਮਰ ਸੀਗੀ, ਤੇ ਇਹਨਾਂ ਨੇ ਕਥਿਤ ਤੌਰ ਤੇ ਆਪਣੇ ਬੱਚਿਆਂ ਤੇ ਪਤੀ ਨੂੰ ਗੋਲੀ ਮਾਰੀ ਸੀ ਤੇ ਬਾਅਦ ਦੇ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਪਹਿਲਾਂ ਇਹ ਲੱਗਦਾ ਸੀਗਾ ਕਿ ਸ਼ਾਇਦ ਪਹਿਲੀ ਨਜ਼ਰੇ ਕਿ ਇਸ ਜਿਹੜਾ ਪਰਿਵਾਰ ਹੈ ਇਹਨੂੰ ਕੋਈ ਬਾਹਰੋਂ ਕੋਈ ਬੰਦਾ ਜਿਹੜਾ ਵਿਅਕਤੀ ਆ ਉਹ ਕਤਲ ਕਰ ਗਿਆ, ਪਰ ਹੁਣ ਜਿਹੜੀ ਘਟਨਾ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਹਮਣੇ ਆਈ ਹੈ, ਜਿਹੜੀ ਜਾਣਕਾਰੀ ਸਾਹਮਣੇ ਆਈ, ਉਹਦੇ ਮੁਤਾਬਕ ਮਰੀਨ ਬੈਸਜਾਮਿਨ ਨੇ ਜਿਹੜੇ ਉਹਨਾਂ ਨੇ ਆਪਣੇ ਪਹਿਲਾਂ ਬੱਚਿਆਂ ਨੂੰ ਗੋਲੀਆਂ ਮਾਰੀਆਂ ਤੇ ਫਿਰ ਆਪਣੇ ਪਤੀ ਨੂੰ ਗੋਲੀਆਂ ਮਾਰੀਆਂ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਗੋਲੀਆਂ ਜਿਹੜੀਆਂ ਉਹ ਮਾਰੀਆਂ। ਦੂਜੇ ਜਿਹੜੇ ਖਜ਼ਾਕ ਜਿਹੜੇ ਬੈਸਜਾਮਿਨ ਨੇ ਉਹਨਾਂ ਦੀ ਉਮਰ ਵੀ 31 ਸਾਲ ਦੱਸੀ ਗਈ ਹੈ, ਤੇ ਇਹ ਇਹਨਾਂ ਬੱਚਿਆਂ ਦੇ ਪਿਤਾ ਨੇ। ਜਿਹੜੇ ਬੱਚੇ ਵਿਕਟਮ ਨੇ, ਐਲਿਕ ਬੈਂਜਾਮਿਨ 2 ਸਾਲ ਦਾ ਸੀ, ਐਲੀਆ ਬੈਂਜਾਮਿਨ ਜਿਹੜੀ ਆ ਉਹ 6 ਸਾਲ ਦੀ ਉਹਦੀ ਉਮਰ ਦੱਸੀ ਗਈ ਆ। ਸੋ ਮਾਫ ਕਰਨਾ 6 ਦਿਨ ਦੀ ਬੱਚੀ ਸੀ ਉਹ। ਤਾਂ ਇਹਨਾਂ ਦੀ ਹੁਣ ਆਇਡੈਂਟੀਟੀ ਜਿਹੜੀ ਰਿਲੀਜ਼ ਕੀਤੀ ਗਈ ਹੈ ਪੁਲਿਸ ਵੱਲੋਂ। ਪਹਿਲਾਂ ਲੱਗਦਾ ਸੀਗਾ ਪੁਲਿਸ ਨੂੰ ਸ਼ਾਇਦ ਇਹ ਮਰਡਰ ਆ, ਪਰ ਹੁਣ ਇਹਨੂੰ ਪਤਾ ਲੱਗਾ ਕਿ ਜਿਹੜੀ ਘਟਨਾ ਸੀਗੀ ਮਰਡਰ ਸੁਸਾਈਡ ਦੀ ਘਟਨਾ ਸੀਗੀ ਜੀ। ਜੀ ਬਿਲਕੁਲ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ, ਤੇ ਜਾਂਦੇ ਇੱਕ ਜ਼ਰੂਰ ਅਨਾਉਂਸਮੈਂਟ ਕਰਨੀ ਹੈਗੀ। ਆਪਾਂ ਸਵੇਰੇ ਵੀ ਕੀਤੀ ਸੀ ਕਿ ਅੱਜ ਨਿਊ ਹੈਵਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੀ ਮੀਟਿੰਗ ਹੋਣੀ ਆ ਯੂਨੀਅਨ ਸਿਟੀ ਦੇ ਵਿੱਚ। ਯੂਨੀਅਨ ਸਿਟੀ 'ਚ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ। ਉੱਥੇ ਇੱਕ ਸਕੂਲ ਦਾ ਨਾਮ ਨਵਾਂ ਜਿਹੜਾ ਆ ਨਵਾਂ ਜਿਹੜਾ ਉਹਨਾਂ ਨੇ ਫਿਗਰ ਆਊਟ ਕਰਨਾ ਹੈ ਵੀ ਕਿਹੜਾ ਨਾਮ ਦਿੱਤਾ ਜਾਵੇ। ਸੋ ਉਹ ਲੋਕਾਂ ਤੋਂ ਜਿਹੜੇ ਰੈਜ਼ੀਡੈਂਟ ਆ ਯੂਨੀਅਨ ਸਿਟੀ ਦੇ ਉਹਨਾਂ ਤੋਂ ਜਿਹੜੇ ਆਪਣੇ ਕਮੈਂਟ ਮੰਗ ਰਹੇ ਆ। ਪਹਿਲਾਂ ਵੀ ਆਪਣੀ ਕਮਿਊਨਿਟੀ ਦੇ ਜਿਹੜੇ ਕਾਫੀ ਲੋਕ ਆ ਉਹਨਾਂ ਨੇ 2-3 ਮੀਟਿੰਗਾਂ ਕੀਤੀਆਂ ਹੈਗੀਆਂ, ਤੇ ਅੱਜ ਜਿਹੜੇ ਆ ਉੱਥੇ 6:45 ਤੇ ਇਹ ਮੀਟਿੰਗ ਸ਼ੁਰੂ ਹੋਣੀ ਹੈਗੀ ਆ। ਜੇਮਸ ਲੋਗਨ ਹਾਈ ਸਕੂਲ 1800 H ਸਟਰੀਟ ਯੂਨੀਅਨ ਸਿਟੀ 94587। ਸੋ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਅਜੇ ਵੀ 45 ਮਿੰਟ ਹੈਗੇ ਆ, ਤੁਸੀਂ ਜਾ ਸਕਦੇ ਆ। ਜੇ ਕਿਸੇ ਨੇ ਬਰੀਫ ਕਰਨਾ ਆ ਸਟੇਟਮੈਂਟ 2 ਮਿੰਟ ਦੀ ਸਟੇਟਮੈਂਟ ਵੀ ਦੇ ਸਕਦੇ ਆ। ਪਿਛਲੀ ਵਾਰੀ ਜਦੋਂ ਬਹੁਤ ਸਾਰੇ ਆਪਣੇ ਸਰੋਤਿਆਂ ਦਾ ਜ਼ੋਰ ਲੱਗਾ ਸੀ ਵੀ ਹਾਂ ਜਿਹੜਾ ਸੀਜ਼ਰ ਸ਼ਾਹਵੇਜ਼ ਸਕੂਲ ਆ ਕਿਉਂਕਿ ਉਹਦਾ ਨਾਮ ਰਿਮੂਵ ਕਰ ਰਿਹਾ, ਉਹਦੀ ਜਗ੍ਹਾ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਕੂਲ ਦਾ ਨਾਮ ਰੱਖਿਆ ਜਾਵੇ ਜਿਸ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਰੱਖਿਆ ਗਿਆ ਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਦੇ ਹਾਂ ਵੀ ਸਾਰੇ ਜਾਣੇ ਵੱਧ ਚੜ ਕੇ ਉੱਥੇ ਪਹੁੰਚੋ ਤੇ ਆਪਣੀ ਹਾਜ਼ਰੀ ਲਵਾਓ। ਸੋ ਹੋਪਫੁਲੀ ਕਿਉਂਕਿ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਨੀਅਨ ਸਿਟੀ 'ਚ ਰਹਿੰਦੇ ਆ, ਤੇ ਉੱਥੇ ਦਾ ਯੂਨੀਅਨ ਸਿਟੀ ਦਾ ਜਿਹੜਾ ਮੇਅਰ ਆ ਉਹ ਵੀ ਪੰਜਾਬੀ ਆ, ਗੈਰੀ ਸਿੰਘ। ਸੋ ਹੋਪਫੁਲੀ ਆਪਾਂ ਇਹ ਜਿਹੜਾ ਸਕੂਲ ਦਾ ਨਾਮ ਆ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਤੇ ਰਖਾ ਸਕੀਏ। ਸੋ ਸਾਰਿਆਂ ਨੂੰ ਬੇਨਤੀ ਆ ਉੱਥੇ 6:45 ਵਜੇ ਇਹ ਮੀਟਿੰਗ ਸਟਾਰਟ ਹੋਣੀ ਆ, ਵੱਧ ਤੋਂ ਵੱਧ ਪਹੁੰਚੋ। ਸੋ ਯੂਨੀਅਨ ਸਿਟੀ ਦੇ ਲਾਗੇ ਛਾਗੇ ਜਿਹੜੇ ਲੋਕ ਰਹਿੰਦੇ ਹੈਗੇ ਆ।
ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਡਾਓ ਜੋਨ ਇੰਡਸਟਰੀਅਲ ਅੱਜ 0.45% ਅੱਪ ਗਿਆ ਤੇ ਜੀ ਕਲੋਜ਼ ਹੋਇਆ 51,307.79 ਦੇ ਉੱਤੇ। S&P ਇੰਡੈਕਸ ਜਿਹੜਾ ਆ ਉਹ ਅੱਪ ਗਿਆ 0.13%, ਕਲੋਜ਼ ਹੋਇਆ 7609.78 ਦੇ ਉੱਤੇ। ਨੈਸਡੈਕ ਅੱਪ ਗਿਆ ਹੈਗਾ 0.03% ਤੇ ਕਲੋਜ਼ ਹੋਇਆ ਹੈਗਾ 27,093.90 ਦੇ ਉੱਤੇ। ਜੀ ਇਸ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਕਿ ਉਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ 95 ਰੁਪਏ ਤੇ 29 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ ਤੇ 80 ਪੈਸਿਆਂ ਦੇ ਬਰਾਬਰ ਰਹੀ ਹੈ ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US ਯੂਐਸ।